ਤੇ ਦੂਸਰੇ ਸਿੱਖਾਂ ਭਰਾਵਾਂ ਸਾਡਿਆਂ ਨੂੰ ਪਤਾ ਲੱਗਾ ਕਿ ਇਹ ਸਾਡੇ ਗੁਰਦੁਆਰੇ ਦੇ ਨਾਲ ਮਸਜਿਦ ਬਣਾ ਰਹੇ ਨੇ। ਗੁਰਦੁਆਰੇ ਦੇ ਨਾਲ ਮਸਜਿਦ ਬਣਾ ਲੱਗੀ ਹੈ ਤੇ ਨਾਲ ਹੀ ਸ਼ਬਦੇਵ ਸਿੰਘ ਦਾ ਘਰ। ਜਿਹੜਾ ਜ਼ੈਲਦਾਰ ਆ, ਉਹਦਾ ਘਰ। ਜ਼ੈਲਦਾਰ ਦਾ ਘਰ ਹੈ। ਚੌਧਰੀ ਸਾਹਿਬ, ਤੁਹਾਡਾ ਕੀ ਖਿਆਲ ਹੈ? ਜ਼ੈਲਦਾਰ ਨੇ ਰੱਬ ਦੇ ਘਰ ਬਣਨ ਦਾ ਖੁਦ ਮੌਕਾ ਦਿੱਤਾ ਹੈ। ਖੂਬ ਮੌਕਾ ਸੁਬਾਹ ਜਿਸ ਵੇਲੇ ਸਰਦਾਰ ਇਕੱਠੇ ਹੋ ਕੇ ਆ ਗਏ, ਉਹਨਾਂ ਆਖਿਆ ਯਾਰ ਜਲਦਰ ਸਾਹਿਬ ਇਹ ਜ਼ਿਆਦਤੀ ਹੋ ਗਈ, ਰਾਤੋਂ ਰਾਤ ਇਹਨਾਂ ਮਸਜਿਦ ਬਣਾ ਲਈ। ਉਹਨੇ ਆਖਿਆ ਯਾਰ ਘਰ ਮੇਰਾ ਵਿੱਚ ਮੈਂ ਕਿੱਡਾ ਖੁਸ਼ ਨਸੀਬ ਹਾਂ। ਸਾਹਬਕਿਆਂ ਦੀ ਇੱਕ ਸੈਣ ਤੇ ਕਸਾਈ ਜੀ, ਦੋਵੇਂ ਜਣੇ ਖਲੋਤੇ ਤੇ ਉਹ ਸੈਣ ਆਂਦੀ ਏ ਇਹ ਸਾਡੇ ਸਰਦਾਰ ਜੀ ਜ਼ੈਲਦਾਰ ਨੇ ਸਾਡੇ ਅੱਛਾ ਜਿਹੜੇ ਨੰਗਦੇ ਨੇ, ਉਹ ਆਪਣੇ ਬੰਦੇ ਨੂੰ ਅੱਛਾ ਉਹਨਾਂ ਨੰਗਦਿਆਂ ਸੁਣ ਲਿਆ। ਅੱਛਾ ਉਹਨਾਂ ਘੋੜੀ ਪਰਤਾ ਕੇ ਬਾਬਾ ਸ਼ਬਦੇਵ ਸਿੰਘ ਨੇ ਉਹਨਾਂ ਦੋਵਾਂ ਨੂੰ ਆਪਣਾ ਉਸ ਮੁੰਡੇ ਉਹ ਮੁੰਡੇ ਨੂੰ ਤੇ ਉਸ ਕੁੜਾ ਆਪਣਾ ਬੱਚੀ ਨੂੰ ਸਾਈ ਨੂੰ ਤੇ ਸੈਣ ਉਹਨਾਂ ਆਖਿਆ ਪੁੱਤਰ ਉਰਾਓ ਇੱਥੇ ਤੇ ਬੈਠ ਜਾਓ ਘਰ ਜਿੱਥੇ ਜਾਣਾ ਤੁਸੀਂ। ਵਾਹ ਵੀ ਵਾਹ। ਉਹਨਾਂ ਨੇ ਸਾਹਿਬ ਸਾਹਿਬ ਕਹਿੰਦੇ ਉਹਨੇ ਕਿਹਾ ਉੱਥੇ ਜਾਓ। ਵਾਲਾ ਸਾਹਿਬ ਦੱਸਦੇ ਨੇ ਕਿ ਸਾਡੇ ਰੋਜ਼ੇ ਹੁੰਦੇ ਸਨ ਤੇ ਕਦੇ ਤੰਦੂਰੀਆਂ ਨਹੀਂ ਸੀ ਲੱਗੀਆਂ ਬਾਹਰ, ਹੁੰਦਾ ਸੀ ਮਹੱਲੇ 'ਚ ਤੰਦੂਰੀਆਂ ਹੁੰਦੀਆਂ ਸਨ, ਤੰਦੂਰੀ ਨਹੀਂ ਸੀ ਜਲਾਈ ਜਾਂਦੀ ਕਿ ਮੁਸਲਮਾਨਾਂ ਦੇ ਰੋਜ਼ੇ ਆ ਗਏ ਨੇ। ਸਾਡੇ ਪਿੰਡ ਦੀਆਂ ਤਕਰੀਬਨ ਮਸਜਿਦਾਂ ਯਾਨੀ ਇੱਕ ਮਸਜਿਦ ਘੁਮਿਆਰਾਂ ਦੀ, ਅੱਛਾ ਇਹ ਸਾਡੇ ਜ਼ਮੀਨ ਜੱਟਾਂ ਦੀ, ਜ਼ਮੀਨ ਜੱਟਾਂ ਦੀ, ਮਸਜਿਦ- ਪੈਸਾ ਜੱਟਾਂ ਦਾ, ਮਸਜਿਦ ਘੁਮਿਆਰਾਂ ਦੀ। ਮਸਜਿਦ ਘੁਮਿਆਰਾਂ ਦੀ। ਅੱਛਾ ਜੀ, ਵਾਹ ਬਈ ਵਾਹ। ਦੂਸਰੀ ਮਸਜਿਦ ਇਹ ਆ ਗਈ, ਇਹ ਮਸਜਿਦ ਸੀ ਕਸਾਈਆਂ ਦੀ ਦੇ ਨਾਂ ਤੋਂ ਮਸ਼ਹੂਰ ਸੀ। ਕਸਾਈਆਂ ਦੇ ਨਾਂ ਤੋਂ। ਇਹ ਜ਼ਮੀਨ ਸ਼ਾਮਲਾਟ ਸੀ। ਅੱਛਾ ਇਹ ਸ਼ਾਮਲਾਟ ਜ਼ਮੀਨ ਸੀ। ਇੱਥੇ ਹੋਇਆ ਇਸ ਤਰ੍ਹਾਂ ਕਿ ਜਿਸ ਵੇਲੇ ਇੱਕ ਪਾਸੇ ਗੁਰਦੁਆਰਾ ਸੀ, ਅੱਛਾ ਜੀ, ਨਾਲ ਆਪਣਾ ਸ਼ਬਦੇਵ ਸਿੰਘ ਸਾਹਿਬ ਦਾ ਘਰ ਸੀ, ਅੱਛਾ ਜੀ, ਨਾਲ ਖੋਲਾ ਪਿਆ ਸੀ ਅੱਛਾ ਵਿਹਲਾ। ਇਹ ਘੁਮਿਆਰ ਤੇ ਕਸਾਈ ਤੇ ਮੋਚੀ, ਅੱਛਾ ਕਿਉਂਕਿ ਇਹ ਨਮਾਜ਼ੀ ਸਨ, ਅੱਛਾ ਹੈ ਕਿ ਮਸਜਿਦ ਦੇ ਮੋਚੀਆਂ ਦੀ। ਅੱਛਾ ਜੀ, ਇਹ ਆਏ ਇਹਨਾਂ ਆ ਕੇ ਆਖਿਆ ਕਿ ਮੇਰੇ ਦਾਦਾ ਜੀ ਨੂੰ ਹਾਂਜੀ, ਕਿ ਰਸੂਲ ਬਖਸ਼ੋ। ਅੱਛਾ ਜੀ, ਉਹਨਾਂ ਨੂੰ ਮੀਆਂ ਜੀ ਆਉਂਦੇ ਹੁੰਦਾ ਕਿ ਮੀਆਂ ਜੀ ਜੇ ਮਿਹਰਬਾਨੀ ਚਲੋ ਜੀ ਕਰੋ, ਅੱਛਾ ਇਹ ਜਗ੍ਹਾ ਵਿਹਲੀ ਪਈ ਹੈ, ਸਾਨੂੰ ਮਸਜਿਦ ਵਾਰ ਕਦੇ ਉੱਧਰ ਜਾਣਾ ਪੈਂਦਾ ਕਸਾਈਆਂ ਆ ਕੇ ਤੇ ਕਦੇ ਉੱਥੇ ਜਾਣਾ ਪੈਂਦਾ ਘੁਮਿਆਰਾਂ ਦੀ ਮਸਜਿਦ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਆ ਜਗ੍ਹਾ ਵਿਹਲੀ ਹੈ ਅੱਛਾ ਤੇ ਤੁਸੀਂ ਮਿਹਰਬਾਨੀ ਕਰੋ ਜੇ ਤੁਸੀਂ ਸਾਨੂੰ ਆਸਰਾ ਕਰੋ ਨਾਲ, ਅੱਛਾ ਅਸੀਂ ਇੱਥੇ ਮਸਜਿਦ ਬਣਾ ਲਏ ਨੇ। ਅੱਛਾ ਉਦੋਂ ਕਿਉਂਕਿ ਇੰਤਸ਼ਾਰ ਨਹੀਂ ਸੀ ਜਿਹੜਾ ਵੀ ਹੁੰਦਾ ਸੀ ਨਾ, ਜਿਸ ਭਾਈਚਾਰਾ ਭਾਈਚਾਰੇ ਦਾ ਦੌਰ ਸੀ। ਭਾਈ ਉਹਨਾਂ ਆ ਕੇ ਚਲੋ ਯਾਰ ਬਣਾਓ, ਉਹਨਾਂ ਕਹਾ ਚਲੋ ਬਣਾਓ। ਉਹਨਾਂ ਜਿਸ ਵੇਲੇ ਆ ਕੇ ਬਣਾ ਲਓ ਤੇ ਇਹਨਾਂ ਨੇ ਕੀ ਕੀਤਾ ਕਿ ਇਤਫਾਕ ਬੜਾ ਸੀ। ਹਾਂਜੀ, ਉਹ ਘੁਮਿਆਰਾਂ ਦੇ ਖੋਤੇ ਸਨ, ਉਹਨਾਂ ਮਿੱਟੀ ਰਾਤੋਂ ਰਾਤ ਲੈਂਦੀ ਤੇ ਇੱਟਾਂ ਲੈਂਦੀਆਂ, ਆਪਣਾ ਮਜ਼ਦੂਰ ਆ ਗਏ, ਰਾਜ ਆ ਗਏ। ਜਿਹੜੇ ਬਾਬੇ ਸ਼ਬਦੇਵ ਸਿੰਘ ਦੀ ਇੱਕ ਕੰਧ ਸੀ ਉਹ ਜੀ ਜੀ, ਇੱਕ ਦੂਸਰੇ ਪਾਸੇ ਦੀ ਕੰਧਾਂ ਚਾਰ ਸਫੇਰ ਦੀਆਂ ਨਿਕਲੀਆਂ। ਅੱਛਾ ਜੀ, ਹੁਣ ਕਿੰਨੀ ਖੂਬਸੂਰਤ ਗੱਲ ਹੈ। ਜਦੋਂ ਉਹ ਬਣਾਉਣ ਲੱਗੇ ਨਾ ਹਾਂਜੀ, ਤੇ ਦੂਸਰੇ ਸਿੱਖਾਂ ਭਰਾਵਾਂ ਸਾਡਿਆਂ ਨੂੰ ਪਤਾ ਲੱਗਾ ਕਿ ਇਹ ਸਾਡੇ ਗੁਰਦੁਆਰੇ ਦੇ ਨਾਲ ਮਸਜਿਦ ਬਣਾ ਰਹੇ ਨੇ। ਗੁਰਦੁਆਰੇ ਦੇ ਨਾਲ ਮਸਜਿਦ ਮਸਜਿਦ ਲੱਗੀ ਹੈ ਤੇ ਨਾਲ ਹੀ ਸ਼ਬਦੇਵ ਸਿੰਘ ਦਾ ਘਰ। ਜਿਹੜਾ ਜ਼ੈਲਦਾਰ ਆ, ਉਹਦਾ ਘਰ। ਜ਼ੈਲਦਾਰ ਦਾ ਘਰ ਹੈ। ਵਾਹ ਬਈ ਵਾਹ। ਉਹਨਾਂ ਆਖਿਆ ਕਿ ਜੀ ਜਲਦਾਰ ਨੂੰ ਆਖਿਆ ਕਿ ਵੀ ਇਸ ਤਰ੍ਹਾਂ ਇਹ ਬਣਾਉਣ ਲੱਗੇ ਨੇ ਕਿ ਇਹਨਾਂ ਨੂੰ ਡੱਕਣਾ। ਉਹਨਾਂ ਆਖਿਆ ਰਾਤ ਦਾ ਸਮਾਂ, ਅੱਛਾ ਉਹਦੀ ਆਲਾ ਜ਼ਰਫੀ ਵੇਖੋ ਔਰ ਸਾਡੇ ਪਿੰਡ ਦਾ ਮਾਹੌਲ ਵੇਖੋ। ਜੀ, ਉਹਨੇ ਆਖਿਆ ਰਾਤ ਦਾ ਸਮਾਂ, ਸਵੇਰੇ ਮੈਂ ਬੁਲਾ ਲਾਂਗਾ ਉਹਨਾਂ ਨੂੰ ਤੇ ਬਹਿ ਕੇ ਗੱਲ ਕਰ ਲਾਂਗੇ। ਜੀ, ਇਸ ਵੇਲੇ ਤੁਸੀਂ ਜਾਓ ਤੇ ਸਵੇਰੇ ਆ ਜਾਓ, ਸਵੇਰੇ ਦਾ ਫੈਸਲਾ। ਇੰਨੇ ਇਸੇ ਦੌਰਾਨ ਰਾਤੋਂ ਰਾਤ ਉਹਨਾਂ ਲੱਗ ਕੇ ਵਿੱਚ ਬਣਾਇਆ ਜਿਹੜੇ ਨੇ ਭੀਲ, ਜੀ ਜੀ, ਕਿ ਉਹਨਾਂ ਦਾ ਰਾਤੋਂ ਰਾਤ ਉੱਤੇ ਛੱਤ ਪਾ। ਚੌਧਰੀ ਸਾਹਿਬ, ਤੁਹਾਡਾ ਕੀ ਖਿਆਲ ਹੈ? ਜ਼ੈਲਦਾਰ ਨੇ ਰੱਬ ਦੇ ਘਰ ਬਣਨ ਦਾ ਖੁਦ ਮੌਕਾ ਦਿੱਤਾ ਹੈ। ਖੁਦ ਮੌਕਾ ਉਹਨੇ ਅਸਲ ਵੇਖਿਆ ਕਿ ਤੇ ਉਹਨਾਂ ਨੂੰ ਚਾਰ ਪਏਗਾ, ਹਾਂਜੀ, ਇੱਥੇ ਕਤਲਾਮ ਹੋਏਗੀ ਹਾਂਜੀ, ਤੇ ਮਜ਼ਹਬੀ ਆਪਣੇ ਇਸ਼ੂ ਉੱਠੇਗਾ। ਹਾਂਜੀ, ਉਹਨੇ ਉਹਨਾਂ ਨੂੰ ਆਖਿਆ ਕਿ ਯਾਰ ਤੁਸੀਂ ਉਹਦਾ ਫੈਸਲਾ ਵੇਖੋ ਕਿੰਨਾ ਪਿਆਰਾ ਫੈਸਲਾ ਕੀਤਾ ਜੀ। ਉਹਨਾਂ ਨੇ ਜਿਸ ਵੇਲੇ ਇਹਨਾਂ ਨੇ ਰਾਤ ਸਰਗੀ ਹੋਈ ਅੱਛਾ ਜੀ, ਤੇ ਉੱਤੇ ਆਪਣਾ ਛੱਤ ਪਾ ਕੇ ਅਜ਼ਾਨ ਦੇ ਦਿੱਤੀ। ਅੱਲਾਹ ਅਕਬਰ। ਵਾਹ ਬਈ ਵਾਹ। ਉੱਤੇ ਖਲੋ ਕੇ ਅਜ਼ਾਨ ਦੇ ਦਿੱਤੀ। ਅੱਛਾ ਜੀ, ਜਿਸ ਵੇਲੇ ਅਜ਼ਾਨ ਦੇ ਕੇ ਤੇ ਨਮਾਜ਼ ਪੜ੍ਹੀ, ਨਮਾਜ਼ ਪੜ੍ਹ ਕੇ ਤੇ ਆ ਗਏ। ਅੱਛਾ ਜੀ, ਸਵੇਰੇ ਹੁਣ ਸਾਰੀ ਸਿੱਖੀ ਦਾ ਇਕੱਠ ਹੋ ਗਿਆ। ਅੱਛਾ, ਉਹਨਾਂ ਆਖਿਆ ਬਈ ਉਹ ਗੱਲ ਨਾ, ਉਹਨਾਂ ਰਾਤੀ ਜਦੋਂ ਲੱਗੇ ਨਾ ਤੇ ਸਿਆਣੇ ਦਾਦਾ ਨੇ ਆਖਿਆ ਗੱਲ ਸੁਣੋ, ਇਹ ਜਿਹੜੀ
ਉਹਨੇ ਆਪਣਾ ਕਰਦੇ ਨਾ ਵੀ ਕੰਮ, ਇਹ ਕਸਾਈਆਂ ਦਾ ਜਾਂ ਘੁਮਿਆਰਾਂ ਦਾ ਜਾਂ ਮੋਚੀ ਦਾ ਕੰਮ ਨਹੀਂ। ਹਾਂ ਇਹਦੇ ਪਿੱਛੇ ਕੁਝ ਹੋਰ ਹੈ, ਪਿੱਛੇ ਦੇ ਮਾਨਪੁਰੀਏ ਨੇ। ਉਹਨੇ ਸਾਡੇ ਡੇਰੇ ਦਾ ਥੋੜੇ ਜਿਹੇ ਸਮਝ ਲਓ ਖੜਕੇ ਵਾਲੇ ਸਨ। ਇਸੇ ਤਰ੍ਹਾਂ ਸਨ, ਡਾਂਸੋਡੇ ਵਾਲੇ ਸਨ। ਹਾਂਜੀ ਹਾਂਜੀ। ਉਹਨਾਂ ਨੂੰ ਇਹ ਸਮਝ ਲੱਗ ਗਈ ਉਹਨਾਂ ਨੂੰ, ਜਲਦਾ ਸਾਹਿਬ ਨੂੰ, ਅੱਛਾ ਕਿ ਇਹ ਪਿੱਛੇ ਨਾ ਦੇ ਨੇ। ਜੀ। ਉਹਨਾਂ ਸਮਝ ਕੇ ਇਸ ਵੇਲੇ ਕਿ ਆਪੇ ਸਵੇਰੇ ਉਹਨੂੰ ਬੁਲਾ ਕੇ ਤੁਹਾਨੂੰ ਆਖਾਂਗੇ। ਸੁਬਾਹ ਜਿਸ ਵੇਲੇ ਸਰਦਾਰ ਇਕੱਠੇ ਹੋ ਕੇ ਆ ਗਏ, ਉਹਨਾਂ ਆਖਿਆ ਯਾਰ ਜਲਦਰ ਸਾਹਿਬ ਇਹ ਜ਼ਿਆਦਤੀ ਹੋ ਗਈ, ਰਾਤੋਂ ਰਾਤ ਇਹਨਾਂ ਮੱਸੇ ਬਣਾ ਲਈ। ਉਹਨੇ ਆਖਿਆ ਯਾਰ ਘਰ ਮੇਰਾ ਵਿੱਚ, ਮੈਂ ਕਿੱਡਾ ਖੁਸ਼ ਨਸੀਬ ਹਾਂ ਕਿ ਵੱਡੇ ਵੇਲੇ ਪਹਿਲਾਂ ਸਵੇਰੇ ਆਵਾਜ਼ ਆਈ ਹੈ ਅੱਲਾਹੁ ਅਕਬਰ, ਅੱਛਾ। ਪਹਿਲਾਂ ਅਜ਼ਾਨ ਹੋਈ ਹੈ, ਉਹਨੇ ਵੀ ਅੱਲਾ ਦੀ ਤਾਰੀਫ ਕੀਤੀ ਹੈ। ਫਿਰ ਉਦੋਂ ਬਾਅਦ ਉਹਨਾਂ ਦੀ ਅਜ਼ਾਨ ਖਤਮ ਹੋਈ ਹੈ, ਉਦੋਂ ਬਾਅਦ ਇੱਥੇ ਗੁਰਦੁਆਰੇ ਚ ਅੱਲਾ ਦੀ ਇਬਾਦਤ ਹੋਣੀ ਸ਼ੁਰੂ ਹੋ ਗਈ। ਮੈਂ ਕਿੰਨਾ ਖੁਸ਼ ਨਸੀਬ ਹਾਂ ਕਿ ਦੋਹਾਂ ਪਾਸਿਓਂ ਮੈਨੂੰ ਆਵਾਜ਼ ਆਈ ਹੈ, ਰੱਬ ਦਾ ਨਾਮ ਪੁਕਾਰਿਆ, ਰੱਬ ਦਾ ਨਾਮ ਪੁਕਾਰਿਆ ਗਿਆ। ਵਾਹ ਬਈ। ਸਾਰੇ ਉੱਥੇ ਜਿਹੜਾ ਸਾਰੇ ਉਹ ਨਹੀਂ ਮੰਨਦੇ। ਹਾਂ ਉਹਨੇ ਇਸ ਤਰ੍ਹਾਂ ਆਪਣੀ ਸਹਾਨਤ ਨਾਲ, ਜੀ, ਅੱਛੀ ਸੋਚ ਨਾਲ ਇੱਕ ਬਹੁਤ ਬੜਾ ਜਿਹੜਾ ਇੰਤਸ਼ਾਰ ਹੁੰਦਾ ਜੀ ਜੀ ਉਹਨੂੰ ਖਤਮ ਕਰਤਾ। ਉਹਨਾਂ ਨੂੰ ਉੱਥੇ ਮੁਤਮਿਨ ਕਰਕੇ ਘੱਲਤਾ। ਇਹ ਮਸਜਿਦ ਉਹਦੀ ਬਣ ਗਈ। ਇਹ ਜਦੋਂ ਮਸਜਿਦ ਬਣੀ, ਕਿਉਂਕਿ ਇਹ ਕਸਾਈਆਂ ਦਾ ਰਾਤ ਬਣੀ, ਅੱਛਾ, ਉਹਦੀ ਵਜ੍ਹਾ ਜੀ ਕਿ ਸਾਡੇ ਸ਼ਬੀਰ ਸਿੰਘ ਜੈਲਦਾਰ ਦੇ ਘਰ ਵਾਲੀ ਘਰ ਦੇ ਨਾਲ ਜਿਹੜੀ ਸੀ, ਅੱਛਾ। ਸ਼ਬੀਰ ਸਿੰਘ ਦੇ ਘਰ ਦੇ ਨਾਲ ਜਿਹੜੀ ਉਹ ਕਸਾਈਆਂ ਨਾਲ ਮਨਸੂਬ ਹੋ ਗਈ। ਉਹ ਕਸਾਈਆਂ ਨਾਲ ਹੋ ਗਈ। ਤੇ ਦੂਜੇ ਪਾਸੇ ਦੀ ਗੁਰਦੁਆਰਾ ਆਪਣਾ ਪਿੰਡ ਦਾ ਜੀ ਜ਼ੈਲਦਾਰ ਐਡਾ ਸਿਆਣਾ ਹੋਵੇ, ਹਾਂਜੀ, ਉੱਥੇ ਕਦੇ ਲੜਾਈਆਂ ਹੋਈਆਂ ਇੰਤਜ਼ਾਰ ਨਹੀਂ। ਨਹੀਂ। ਇਹਦੀ ਰਿਕਾਰਡ ਹੈ ਅੱਜ ਵੀ। ਅਗਰ ਕੋਈ ਬੰਦਾ ਮੈਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਬਹੁਤ ਤਕਰਾਰ ਹੋਈ। ਜਿਹੜੀ ਗੱਲ ਇਹ ਕਰਨਾ ਹੈ ਨਾ, ਮੈਂ ਤੁਹਾਨੂੰ ਇਹ ਗੱਲ ਸੁਣਾ ਲਗਾ ਜੀ ਜੀ। ਉਹ ਜਨਾਬ ਇਹ ਗੱਲ ਇਹ ਵੇ ਕਿ ਜਦੋਂ ਦੋਵੇਂ ਤਰ੍ਹਾਂ ਸਾਹਮਣੇ ਆਈਆਂ ਨਾ, ਹਾਂਜੀ, ਉਹ ਨਿਕਲ ਲਗੇ ਤੇ ਉਦੋਂ ਇੱਕ ਫਦਾ ਸੀ ਕਿ ਜੀ ਉਹ ਇੰਜ ਹੋ ਗਿਆ, ਫਲਾਣਾ ਸਾਹਿਬ ਉਹਨਾਂ ਮੁਸਲਮਾਨ ਮਾਰਤੇ ਤੋਂ ਇੰਜ ਹੋ ਗਿਆ, ਕਿਆ ਹੋ ਗਿਆ। ਇੱਥੇ ਇਹ ਸਾਡੇ ਨਾਲ ਇਹ ਇੱਕ ਗਲੀ ਹੈ, ਹੁਣ ਗਲੀ ਸ਼ੇਖਾਂ ਵਾਲੀ ਗਲੀ, ਸ਼ੇਖ ਵਾਲੀ ਗਲੀ ਹੈ। ਉਦੋਂ ਵੀ ਸ਼ੇਖਾਂ ਵਾਲੀ ਗਲੀ। ਇਹ ਬਾਜ਼ਾਰ ਹੁੰਦਾ ਸੀ, ਬਹੁਤ ਬੜਾ, ਇਹ ਮੰਡੀ ਸੀ ਐਕਚੁਅਲੀ। ਇਹ ਜਿਹੜਾ ਸੀ ਨਾ ਸੋਹਾ, ਹਾਂਜੀ, ਇਹ ਬਹੁਤ ਬੜੀ ਮੰਡੀ ਸੀ। ਅੱਛਾ ਜੀ, ਖਰੀਦੋ ਫਰੋਖਤ ਦੀ। ਅੱਛਾ। ਇੱਥੇ ਜਿਸ ਵੇਲੇ ਉਹ ਨਿਕਲਣ ਲਗੇ, ਇੱਧਰੋਂ ਮੇਰੇ ਵਾਲਾ ਸਾਹਿਬ ਦੇ ਇੱਕ ਬਾਬਾ ਲਾ ਰੱਖਾ ਸੀ, ਅੱਛਾ ਜੀ, ਰੱਖਾ ਭੱਲਾ ਉਹਨੂੰ ਆਉਂਦੇ ਉਹਦਾ। ਅੱਛਾ। ਉਹਨਾਂ ਨੇ ਨਾ ਉਹ ਜਵਾਨ ਸਾਡੇ, ਉਹ ਜਵਾਨ ਸਾਹਿਬ ਮੇਰੇ ਪਾਸ ਸਾਹਿਬ ਉਦੋਂ 17-18 ਸਾਲ ਉਮਰ ਸੀ। ਉਧਰ ਦੀਪਾ ਸਿੰਘ ਤੇ ਦਪਾਲ ਸਿੰਘ। ਉਹ ਦੀਪਾ ਸਿੰਘ ਜਿਹੜਾ ਸੀ ਨਾ, ਉਹ ਤਗੜੇ ਸਨ, ਉਹ ਵੀ ਇੱਧਰੋਂ ਇਹ ਤਗੜੇ ਸਨ, ਲੇਕਿਨ ਇਹ ਆਪਸ ਵਿੱਚ ਯਾਰ ਸਨ। ਅੱਛਾ। ਜੋ ਸਾਹਮਣੇ ਵੇਖਿਆ ਤੇ ਅਕਲ ਨੇ ਛੱਡ ਦਿਓ ਯਾਰ। 100 ਵਾਲੇ ਸਾਡੇ ਪਿਛਾੜ ਦੱਸਦੇ ਨੇ, ਹਟ ਗਏ। ਇਹ ਪਿਛਾੜ ਗਏ ਤੇ ਬਾਬਾ ਸ਼ਬਦੇਵ ਸਿੰਘ ਬਲਕਿ ਉਹਨਾਂ ਨੂੰ ਫਿਰ ਸੇਫ ਰਾਹ ਦਿੱਤੀ। 47 ਦੀ ਵੰਡ ਜਿਸ ਨਾਲ ਹੋਈ, ਜਿਸ ਦਿਨ ਵੰਡ ਹੋਈ, ਅੱਛਾ, ਇਹਨਾਂ ਨੂੰ ਰਾਹ ਦਿੱਤੀ। ਇੱਕ ਪਾਸੇ ਸਾਡਾ ਗੁਰਦੁਆਰਾ ਸੀ, ਦਾ ਇੱਕ ਪਾਸੇ ਮਸਜਿਦ ਕੇ ਇੱਕ ਵੀ ਮਸਜਿਦ ਤਲੀਆ ਕਿਸੇ ਗੁਰਦੁਆਰਾ ਨੂੰ ਸਾਂਝੇ, ਛੋਟੀ ਤਕਰੀਬਨ ਸਾਂਝ। ਵਾਹ। ਗਾਲ ਤੱਕ ਨਹੀਂ ਕੱਢੀ ਗਈ, ਬੁਰਾ ਤੱਕ ਨਹੀਂ ਆਖਿਆ ਗਿਆ। ਉਹ ਮਿਲਟਰੀ ਜੋ ਸੁਲਤਾਨ ਕੋਲ ਲੈ ਗਏ, ਮਾਂ ਦਾ ਬਣ ਗਈ। ਅੱਛਾ। ਸਿਰਫ ਇੱਥੇ ਇੱਕ ਮਸਜਿਦ ਜਿਹੜੀ ਮਸਜਿਦ ਆਈ ਹਿੰਦੂ। ਲੇਕਿਨ ਮੈਂ ਤੁਹਾਨੂੰ ਸਾਡਾ ਜਿਹੜਾ ਗੱਲ ਬੜੀ ਪਿਆਰੀ ਤੇ ਇੱਥੇ ਬੜੀ ਉਹ ਸੜ ਇਹਦੇ ਨਾਲ ਹੀ ਨਾ ਜੀ, ਇੱਕ ਖੂਹੀ ਸੀ, ਅੱਛਾ, ਉਹਦੇ ਵਿੱਚ ਛਾਲ ਮਾਰ ਉਹ ਇਸੇ ਤਰ੍ਹਾਂ ਕਿ ਉਹਦੇ ਆਖਰ ਸਾਡੇ ਜਿਹੜੇ ਬਜ਼ੁਰਗ ਸਨ ਨਾ, ਅੱਛਾ ਜੀ, ਉਹ ਦੱਸਦੇ ਨੇ ਕਿ ਜਿਹੜੀ ਸੱਚੀ ਗੱਲ ਹੈ ਜੀ, ਆਪਣੀ ਮਦਦ ਆਪਣੀ ਜਿਸ ਤਰ੍ਹਾਂ ਤੋਂ ਕੋਈ ਸਮਝ ਲਓ, ਅਸੀਂ ਤਾਂ ਕੋਈ ਪੈਸਾ ਮਿਲਿਆ। ਜੀ ਜੀ। ਉਹਨੇ ਇਸ ਧਰਤੀ ਨਾਲ ਪਿਆਰ ਸੀ, ਉਹਨਾਂ ਨੂੰ ਇਸ ਧਰਤੀ ਨਾਲ ਪਿਆਰ ਸੀ। ਉਹਨੇ ਵਾਪਸ ਜਾਣਾ ਨਾ ਪਸੰਦ ਕੀਤਾ। ਉਹਨੇ ਆਖਿਆ ਮੈਂ ਇੱਥੇ ਹੀ ਰਹਿਣਾ ਤੇ ਮੈਂ ਇੱਥੇ ਹੀ ਮਰਨਾ। ਆਪਣੇ ਖਾਨਦਾਨ ਨੂੰ ਛੋੜਤਾ, ਮਾਂ ਪਿਓ ਭੈਣ ਭਾਈ ਛੋੜਤੇ, ਛੋੜ ਦਿੱਤੇ। ਆਪਣੀ ਇਸ ਧਰਤੀ ਜਨਮ ਨਾਲ ਭੂਮੀ ਨਹੀਂ ਛੋੜੀ, ਇਸ ਧਰਤੀ ਨੇ ਨਾ ਪਿਆਰ ਸੀ, ਆਪਣੀ ਜਨਮ ਭੂਮੀ ਨਹੀਂ ਛੋੜੀ, ਨਹੀਂ ਛੱਡੀ। ਵਾਹ ਬੇ ਵਾਹ। ਮੈਂ ਸਮਝਣਾ ਮਤਲਬ ਇੱਥੇ ਵੇਖੋ ਹੁਣ ਬਾਬੇ ਜੀ ਆਈਏ, ਹੁਣ ਦੁਬਾਰਾ ਵਾਪਸ ਬਾਬੇ ਸ਼ਬਦੇਵ ਸਿੰਘ ਦੇ ਜੀ। ਕਿਹੜਾ ਬੰਦਾ ਸੀ, ਉਹ ਆ ਰਿਹਾ ਸੀ ਸਮੜਿਆਲ ਤੋਂ। ਅੱਛਾ ਜੀ। ਸਮੜਿਆਲ ਤੋਂ ਅੱਗੇ ਰਾਜ ਪਿੰਡ ਆਉਂਦਾ ਜ਼ਫਰ ਵਾਲੀ। ਜ਼ਫਰ ਵਾਲੀ। ਜਿਹੜੇ ਲੋਕ ਆਉਂਦੇ ਹਨ ਉਦੋਂ ਅੱਡਾ ਹੁੰਦਾ ਸੀ ਸਮੜਿਆਲ, ਜੀ, ਅੱਗੇ ਸਟੇਸ਼ਨ 'ਤੇ ਉੱਥੇ ਗੱਡੀ 'ਤੇ ਉੱਥੇ ਉਤਰਦੇ। ਹਾਂਜੀ ਹਾਂਜੀ। ਬਾਬਾ ਸ਼ਬਦੇਵ ਸਿੰਘ ਜਿਹੜਾ ਨਾ ਜੈਲਦਾਰ ਸਾਡਾ, ਉਹ ਆ ਰਿਹਾ ਸੀ ਆਪਣੀ ਘੋੜੀ। ਰਾਹ 'ਚ ਕਿਕਰੀਆਂ ਥੱਲੇ
ਇਹ ਨਾਲ ਸਾਡੇ ਪਿੰਡ ਸਾਬਕੇ ਅੱਛਾ ਜੀ ਸਾਬਕਿਆਂ ਦੀ ਇੱਕ ਸੈਣ ਤੇ ਇੱਕ ਸਾਈ ਜੀ ਦੋਵੇਂ ਜਣੇ ਖਲੋਤੇ ਤੇ ਉਹ ਸੈਣ ਆਂਦੀ ਏ ਇਹ ਸਾਡੇ ਸਰਦਾਰ ਜੀ ਅਜ਼ਲਦਾਰ ਨੇ ਸਾਡੇ ਅੱਛਾ ਜਿਹੜੇ ਨੰਗਦੇ ਨੇ ਉਹ ਆਪਣੇ ਬੰਦੇ ਨੂੰ ਅੱਛਾ ਉਹਨਾਂ ਨੰਗਦਿਆਂ ਸੁਣ ਲਿਆ ਅੱਛਾ ਉਹਨਾਂ ਘੋੜੀ ਪਰਤਾ ਕੇ ਬਾਬਾ ਸ਼ਬਦੇਵ ਸਿੰਘ ਨੇ ਉਹਨਾਂ ਦੋਵਾਂ ਨੂੰ ਆਪਣਾ ਉਸ ਮੁੰਡੇ ਉਹ ਮੁੰਡੇ ਨੂੰ ਤੇ ਉਸ ਕੁੜਾ ਆਪਣਾ ਬੱਚੀ ਨੂੰ ਸਾਈ ਨੂੰ ਤੇ ਸੈਣ ਉਹਨਾਂ ਆਖਿਆ ਪੁੱਤਰ ਉਰਾਓ ਇੱਥੇ ਦੇ ਬੈਠ ਜਾਓ ਘਰ ਜਿੱਥੇ ਜਾਣਾ ਤੁਸੀਂ ਵਾਹ ਵੀ ਵਾਹ ਉਹਨਾਂ ਨੇ ਸਾਹ ਸਾਹਿਬ ਕਹਿੰਦੇ ਉਹਨੇ ਕਿਹਾ ਉੱਥੇ ਜਾਓ ਆਪਣੇ ਪਿੰਡ ਦੀ ਵੀ ਨਹੀਂ ਆਪਣੇ ਪਿੰਡ ਦੀ ਵੀ ਨਹੀਂ ਉੱਥੇ ਦੀ ਸਾਹਿਬ ਕਹਿੰਦੇ ਕਿੰਨਾ ਗ੍ਰੇਟ ਆਦਮੀ ਸੀ ਗਿਣਾ ਉਹਨਾਂ ਸਾਹਿਬ ਕਿਆਂ ਵਾਸਤੇ ਜਿਸ ਵੇਲੇ ਉਹਨਾਂ ਨੇ ਸਾਈ ਤੇ ਸੈਣ ਨੂੰ ਉੱਤੇ ਬਹਾ ਕੇ ਤੇ ਘੱਲ ਦਿੱਤਾ ਅੱਛਾ ਹੁਣ ਸਾਹਿਬ ਕਹਿੰਦੇ ਚੋਰੀਆਂ ਵੇਖਿਆ ਤੇ ਆਪਣਾ ਜ਼ੈਲਦਾਰ ਦੀ ਘੋੜੀ ਹੈ ਅੱਛਾ ਉਹਨਾਂ ਆਖਿਆ ਤੁਸੀਂ ਬੰਦੇ ਤੋਂ ਪੁੱਤਰੋ ਇਹ ਕਿਉਂ ਲੈਂਦੀ ਅੱਛਾ ਉਹਨਾਂ ਆਖਿਆ ਜੀ ਐਸੇ ਇਸ ਤਰ੍ਹਾਂ ਗੱਲ ਹੋਈ ਹੈ ਅਸੀਂ ਆਉਂਦੇ ਸਾਂ ਹਾਂਜੀ ਤੇ ਇਹਨੇ ਮੇਰੀ ਬੀਵੀ ਨੇ ਦੱਸਿਆ ਕਿ ਇਹ ਸਾਡੇ ਜ਼ੈਲਦਾਰ ਨੇ ਆਪਣਾ ਸਾਡੇ ਸਰਦਾਰ ਨੇ ਸ਼ਬਦੇਵ ਸਿੰਘ ਸਾਹਿਬ ਉਹਨਾਂ ਸੁਣ ਕੇ ਤੇ ਉਹਨਾਂ ਸਾਨੂੰ ਘੋੜੀ ਤੋਂ ਬਾ ਕੇ ਘੱਲ ਦਿੱਤਾ ਹੁਣ ਉਹ ਆਖਣ ਲੱਗੇ ਚਲੋ ਘੋੜੀ ਨੂੰ ਵਾਪਸ ਕਰ ਆਈਏ ਉਹ ਲੈ ਕੇ ਤੇ ਘੋੜੀ ਵਾਪਸ ਆਏ ਕਰਨ ਨੂੰ ਇਹਨਾਂ ਦੇ ਘਰ ਇਹ ਘੋੜੀ ਵਾਪਸ ਕਰਨਾ ਤਾਂ ਉਹਨੇ ਆਖਿਆ ਘੋੜੀ ਲੈਣੀ ਮੈਂ ਨਹੀਂ ਵਾਪਸ ਲੈਣੀ ਉਹਨੇ ਕਿਹਾ ਕਿਉਂ ਉਹਨੇ ਕਿਹਾ ਧੀਆਂ ਨੂੰ ਦੇ ਕੇ ਤੇ ਵਾਪਸ ਨਹੀਂ ਲਈ ਵਾਹ ਵਾਹ ਲਵਦਾਰ ਜੀ ਉਹਨਾਂ ਕਿਹਾ ਧੀਆਂ ਨੂੰ ਦੇ ਕੇ ਵਾਪਸ ਨਹੀਂ ਲਈਦਾ ਹੁਣ ਤੁਸੀਂ ਉਦੋਂ ਦਾ ਮਾਹੌਲ ਉਦੋਂ ਦਾ ਪਿਆਰ ਉਦੋਂ ਦਾ ਖਲੂਸ ਇਹ ਵੇਖੋ ਕਿ ਉਦੋਂ ਅਕਲੀਅਤ ਨੂੰ ਵੀ ਕਿੰਨੀ ਇੱਜ਼ਤ ਸੀ ਮੁਸਲਮਾਨਾਂ ਨੂੰ ਆਪਣੇ ਧਰਮ ਦੇ ਵਿੱਚ ਸਿੱਖਾਂ ਨੂੰ ਆਪਣੇ ਧਰਮ ਦੇ ਵਿੱਚ ਯਾਨੀ ਅਸੀਂ ਇੱਥੋਂ ਤੱਕ ਹੁੰਦਾ ਸੀ ਵਾਲਾ ਸਾਹਿਬ ਦੱਸਦੇ ਨੇ ਕਿ ਸਾਡੇ ਰੋਜ਼ੇ ਹੁੰਦੇ ਸਨ ਤੇ ਕਦੇ ਤੰਦੂਰੀਆਂ ਨਹੀਂ ਸੀ ਲੱਗੀਆਂ ਬਾਹਰ ਹੁੰਦਾ ਸੀ ਮਹੱਲੇ 'ਚ ਤੰਦੂਰੀਆਂ ਹੁੰਦੀਆਂ ਸਨ ਤੰਦੂਰੀ ਨਹੀਂ ਸੀ ਜਲਾਈ ਜਾਂਦੀ ਕਿ ਮੁਸਲਮਾਨਾਂ ਦੇ ਰੋਜ਼ੇ ਆ ਗਏ ਨੇ ਸਿੱਖਾਂ ਨੇ ਵੀ ਆਪਣੀਆਂ ਤੰਦੂਰੀਆਂ ਨਹੀਂ ਸੀ ਜਲਾਉਂਦੇ ਵਾਹ ਬਈ ਵਾਹ ਤੰਦੂਰੀ ਨਹੀਂ ਚੱਲਦੀ ਕਿ ਕਿਉਂਕਿ ਉਹਨਾਂ ਦੇ ਰੋਜ਼ੇ ਨੇ ਲਿਹਾਜ਼ਾ ਅਸੀਂ ਉਹਨਾਂ ਦੇ ਸਾਹਮਣੇ ਸਾਨੂੰ ਰੋਜ਼ਾ ਦਾ ਇਤਰਾਮ ਕਰਨਾ ਚਾਹੀਦਾ